फतेह। मैं तुहाडी होस्ट नीलम कौर मैं TV 84 ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਐਂਡ ਡਾਕਟਰ ਸਾਹਿਬ ਅੱਜ ਤੁਸੀਂ ਜਦੋਂ ਸ਼ੁਰੂ ਕਰੋ ਉਸ ਤੋਂ ਪਹਿਲਾਂ ਜੀ ਅੱਜ 4 ਜੁਲਾਈ ਦਾ ਦਿਨ ਹੈ ਜੀ, ਅਮਰੀਕਾ ਦਾ ਆਜ਼ਾਦੀ ਘੋਸ਼ਣਾ ਦਿਨ। ਜੀ ਜੀ 4 ਜੁਲਾਈ 1776 ਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਈ ਸੀ ਜੀ। ਜਦੋਂ ਕਿ ਕੁਝ ਸਾਲਾਂ ਬਾਅਦ ਇਹਨੂੰ ਸੈਲੀਬ੍ਰੇਟ ਕਰਨਾ ਸ਼ੁਰੂ ਕੀਤਾ। ਸੋ ਅੱਜ ਅਮਰੀਕਾ ਭਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਜੀ। ਕਿਤੇ ਫਾਇਰਵਰਕਸ ਆਤਿਸ਼ਬਾਜ਼ੀ ਹੋ ਰਹੀ ਹੈ, ਕਿਤੇ ਪੈਰੇਡਸ ਨਿਕਲ ਰਹੀਆਂ ਜੀ ਜੀ। ਅਸੀਂ ਆਪਣੇ ਦਰਸ਼ਕਾਂ ਵੱਲ ਜਾਂ ਉਹਨਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹਾਂ। ਅੱਜ ਵੀ ਲਾਈਵ ਸ਼ੋਅ ਕਰ ਰਹੇ ਹਾਂ ਜੀ ਜੀ। ਲੇਕਿਨ ਅਸੀਂ ਸਮਝਦੇ ਹਾਂ ਵੀ ਜਿਸ ਮੁਲਕ ਨੇ ਸਾਨੂੰ ਇੱਥੇ ਪਰਸੂਟ ਆਫ ਹੈਪੀਨੈਸ ਖੁਸ਼ੀ ਦੇ ਮੌਕੇ ਮੁਹੱਈਆ ਕੀਤੇ, ਜੀ ਜਿਹੜਾ ਦੇਸ਼ ਇਸ ਧਰਤੀ ਦੇ ਉੱਤੇ ਡੈਮੋਕ੍ਰੇਸੀ ਜਾਂ ਲੋਕਤੰਤਰ ਦਾ ਇੱਕ ਮੁਜੱਸਮਾ ਹੈ, ਜਿਸ ਵੱਲ ਦੇਖ ਕੇ ਲੋਕ ਸਮਝਦੇ ਨੇ ਵੀ ਕਿਵੇਂ ਇਸ ਮੁਲਕ ਦੇ ਵਿੱਚ 200 ਤੋਂ ਜ਼ਿਆਦਾ ਅੱਡ-ਅੱਡ ਐਥਨੀਸਿਟੀ ਦੇ ਲੋਕ ਆਏ। ਕਿਸੇ ਦਾ ਵੀ ਇਹ ਮੁਲਕ ਨਹੀਂ ਸੀ, ਮੁਲਕ ਤਾਂ ਨੇਟਿਵ ਅਮਰੀਕਨਸ ਦਾ ਸੀ ਜਿਹਨਾਂ ਨੂੰ ਰੈੱਡ ਇੰਡੀਅਨਸ ਕੋਲੰਬਸ ਨੇ ਕਿਹਾ ਜੀ। ਪਰ ਅਲੱਗ-ਅਲੱਗ ਮੁਲਕਾਂ ਤੋਂ ਆਏ ਲੋਕਾਂ ਨੇ ਕਿਵੇਂ ਇਸ ਸਿਸਟਮ ਦੇ ਵਿੱਚ ਰਚ ਮਿਚ ਕੇ ਇੱਕ ਉਹ ਦੇਸ਼ ਬਣਾਇਆ ਜਿਹੜਾ ਅੱਜ ਦੁਨੀਆ ਦੀ ਸੁਪਰ ਪਾਵਰ ਹੈ, ਜਿੱਥੇ ਅਸੀਂ ਬਿਨਾਂ ਖੌਫ ਬਿਨਾਂ ਭੈ ਤੋਂ ਆਪਣੀ ਧਾਰਮਿਕ ਆਜ਼ਾਦੀ ਉਸ ਨੂੰ ਮਾਣ ਸਕਦੇ ਹਾਂ। ਸੋ ਜ਼ਾਹਰ ਹੈ ਵੀ ਅੱਜ ਦਾ ਦਿਨ ਆਜ਼ਾਦੀ ਦਾ ਦਿਨ ਹੈ ਔਰ ਅਸੀਂ ਇਸ ਦਿਨ ਦੇ ਮੌਕੇ ਸਮੂਹ ਸਿੱਖ ਕੌਮ ਨੂੰ, ਅਮਰੀਕਾ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 4 ਜੁਲਾਈ 2013 21 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਜਿਸ ਵਿੱਚ ਸਾਡੇ ਦਰਸ਼ਕਾਂ ਨੇ ਸਾਨੂੰ ਈਮੇਲਸ, ਟੈਕਸਟ ਮੈਸੇजेस, ਫੋਨ ਮੈਸੇजेस ਅਤੇ ਟਵਿੱਟਰ ਮੈਸੇजेस ਭੇਜੇ ਹੋਏ ਹਨ। ਐਂਡ ਸਾਡੀ ਪਹਿਲੀ ਈਮੇਲ ਟੋਰਾਂਟੋ ਤੋਂ ਵੀਰ ਮਨਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਤੇ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਦਰਾ ਗਾਂਧੀ ਸੰਬੰਧੀ ਮੇਰੀ ਈਮੇਲ ਦਾ ਜਵਾਬ ਦੇਣ ਲਈ ਧੰਨਵਾਦ। ਮੈਂ ਤੁਹਾਡਾ ਪ੍ਰੋਗਰਾਮ ਲਗਾਤਾਰਤਾ ਨਾਲ ਵੇਖਦਾ ਹਾਂ। ਸੱਚਾਈ ਇਹ ਹੈ ਕਿ ਮੈਨੂੰ ਇਸ ਦੀ ਉਡੀਕ ਰਹਿੰਦੀ ਹੈ। ਮੈਂ ਤੁਹਾਡੇ ਤੋਂ ਬਹੁਤ ਸਾਰੇ ਸਵਾਲ ਪੁੱਛਣਾ ਚਾਹੁੰਦਾ ਹਾਂ, ਪਰ ਜ਼ਿੰਦਗੀ ਦੇ ਰੁਝੇਵੇਂ ਕੰਮ ਅਤੇ ਬੱਚਿਆਂ ਸੰਬੰਧੀ ਜ਼ਿੰਮੇਵਾਰੀਆਂ ਕਰਕੇ ਸਮਾਂ ਬਹੁਤ ਘੱਟ ਬਚਦਾ ਹੈ, ਜਿਸ ਦੀ ਮੈਂ ਮਾਫੀ ਚਾਹੁੰਦਾ ਹਾਂ। ਸਿੰਘ ਸਾਹਿਬ ਜੀ, ਮੈਂ ਪਿਛਲੇ 20 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹਾਂ। ਕੁਝ ਗੁਰਦੁਆਰਿਆਂ ਵਿੱਚ ਖਾਲਿਸਤਾਨ ਦੇ ਬੈਨਰ ਲੱਗੇ ਹੋਏ ਹਨ, ਜਿਹੜੀ ਕਿ ਚੰਗੀ ਗੱਲ ਹੈ, ਪਰ ਮੈਂ ਮਹਿਸੂਸ ਕਰਦਾ ਹਾਂ ਕਿ ਕੋਈ ਵੀ ਅੱਗੇ ਆ ਕੇ ਖਾਲਿਸਤਾਨ ਦੇ ਮੁੱਦੇ ਤੇ ਗੱਲ ਨਹੀਂ ਕਰਦਾ। ਇਸ ਲਈ ਮੈਨੂੰ ਇਹਨਾਂ ਗੁਰਦੁਆਰਾ ਪ੍ਰਬੰਧਕਾਂ ਦੇ ਖਾਲਿਸਤਾਨੀ ਹੋਣ ਤੇ ਸ਼ੱਕ ਹੁੰਦਾ ਹੈ। ਹੋ ਸਕਦਾ ਹੈ ਇਹ ਭਾਰਤੀ ਖੁਫੀਆ ਏਜੰਸੀਆਂ ਦੀ ਸਾਜ਼ਿਸ਼ ਹੋਵੇ ਤਾਂ ਕਿ ਇਸ ਬਹਾਨੇ ਅਸਲੀ ਖਾਲਿਸਤਾਨੀਆਂ ਦੀ ਪਛਾਣ ਕੀਤੀ ਜਾ ਸਕੇ। ਮੈਂ ਕੁਝ ਗੁਰਦੁਆਰਿਆਂ ਦਾ ਨਾਮ ਲੈ ਸਕਦਾ ਹਾਂ, ਜਿਵੇਂ ਕਿ ਡਿਕਸੀ, ਮਾਲਟਨ ਤੇ ਹੁਣ ਰੈਕਸਡੇਲ ਗੁਰਦੁਆਰੇ ਵਿੱਚ ਵੀ ਬੈਨਰ ਲੱਗੇ ਹੋਏ ਹਨ। ਮੈਨੂੰ ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਦਾ ਮੌਕਾ ਮਿਲਿਆ। ਇਹਨਾਂ ਦੀ ਖਾਲਿਸਤਾਨ ਦੇ ਕਾਰਜ ਵਿੱਚ ਕੋਈ ਦਿਲਚਸਪੀ ਨਹੀਂ ਹੈ। ਇਹ ਇੱਕਦਮ ਟੌਪਿਕ ਬਦਲ ਦਿੰਦੇ ਹਨ। ਇਹਨਾਂ ਦੀ ਗੱਲਬਾਤ ਵਿੱਚ ਪੂਰੀ ਮੁਹਾਰਤ ਵੀ ਨਹੀਂ ਹੈ, ਖਾਸ ਕਰਕੇ ਪੰਜਾਬੀ ਜ਼ੁਬਾਨ ਵਿੱਚ। ਮੈਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਇਹ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਹਨ। ਹੋ ਸਕਦਾ ਹੈ ਇਸ ਮੁੱਦੇ ਤੇ ਮੈਂ ਗਲਤ ਹੋਵਾਂ। ਜੇ ਇੱਕ ਪਾਸੇ ਤੁਸੀਂ ਖਾਲਿਸਤਾਨ ਦੇ ਬੈਨਰ ਟੰਗੇ ਹੋਏ ਹਨ ਅਤੇ ਦੂਸਰੇ ਪਾਸੇ ਤੁਸੀਂ ਇਸ ਸੰਬੰਧੀ ਗੱਲ ਕਰਨ ਨੂੰ ਤਿਆਰ ਨਹੀਂ ਹੋ, ਤਾਂ ਇਹ ਸਭ ਫੋਨੀ ਜਿਹਾ ਲੱਗਦਾ ਹੈ। ਸਾਡਾ ਸੱਭਿਆਚਾਰ ਇਉਂ ਮਹਿਸੂਸ ਕਰਦਾ ਹੈ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ। ਮੇਰੇ ਬੱਚੇ ਮੈਨੂੰ ਇਹ ਸਵਾਲ ਪੁੱਛਦੇ ਹਨ। ਉਹਨਾਂ ਦਾ ਸਵਾਲ ਹੈ, ਡੈਡੀ, ਖਾਲਿਸਤਾਨ ਦੇ ਮੁੱਦੇ ਤੇ ਸਭ ਨੇ ਕਿਉਂ ਦੜ ਵੱਟੀ ਹੋਈ ਹੈ? ਇੱਕ ਗੱਲ ਮੈਂ ਹੋਰ ਵੀ ਕਰਨੀ ਚਾਹਾਂਗਾ ਕਿ ਸਾਡਾ ਲੋਕਲ ਪੰਜਾਬੀ ਮੀਡੀਆ ਵੀ ਇਸ ਬਾਰੇ ਗੱਲ ਨਹੀਂ ਕਰਨੀ ਚਾਹੁੰਦਾ। ਇਉਂ ਜਾਪਦਾ ਹੈ ਜਿਵੇਂ ਇਹਨਾਂ ਦੀ ਰੋਟੀ ਰੋਜ਼ੀ ਦਾ ਪ੍ਰਬੰਧ ਕਿਸੇ ਹੋਰ ਪਾਸੇ ਹੁੰਦਾ ਹੋਵੇ। ਮੇਰਾ ਭਾਵ ਤੁਸੀਂ ਸਮਝ ਹੀ ਗਏ ਹੋਵੋਗੇ। ਕਿਰਪਾ ਕਰਕੇ ਇਸ ਤੇ ਜ਼ਰੂਰ ਚਾਨਣਾ ਪਾਓ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਮਨਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਟੋਰਾਂਟੋ ਤੋਂ ਲਿਖਿਆ। ਪਹਿਲਾਂ ਵੀ ਇਹਨਾਂ ਦੀ ਈਮੇਲ ਆਉਂਦੀ ਰਹਿੰਦੀ ਹੈ ਜੀ, ਔਰ ਇਹ ਬੜੇ ਥਾਟ ਪ੍ਰੋਵੋਕਿੰਗ ਜਿਹੜੇ ਨੇ ਸਵਾਲ ਕਰਦੇ ਨੇ, ਕਿਉਂਕਿ ਦੇਖੋ ਸਾਡਾ ਇਸ ਪ੍ਰੋਗਰਾਮ ਦਾ ਮਕਸਦ ਨਾ ਤਾਂ ਕੋਈ ਆਪਣੇ ਵਾਧੂ ਕਿਸੇ ਗਿਆਨ ਦਾ ਝਾੜਨਾ ਹੈ ਜੀ, ਤੇ ਨਾ ਹੀ ਉਹੀ ਗੱਲਾਂ ਰਿਪੀਟ ਕਰਦੀ ਜਾਣੀਆਂ ਜਿਹੜੀਆਂ ਕਿ ਪਹਿਲਾਂ ਬਹੁਤਿਆਂ ਨੂੰ ਪਤਾ ਨੇ ਜੀ। ਸਾਡਾ ਔਰ ਇਸ 1 ਘੰਟੇ ਦੇ ਪ੍ਰੋਗਰਾਮ 'ਚ ਅਸੀਂ ਸਭ ਤੋਂ ਜ਼ਿਆਦਾ ਹਿੱਸਾ, ਕਈ ਵਾਰੀ ਅੱਧਾ ਘੰਟਾ, ਕਈ ਵਾਰੀ ਇਸ ਤੋਂ ਵੀ ਜ਼ਿਆਦਾ, ਸਿਰਫ ਤੇ ਸਿਰਫ ਈਮੇਲਸ ਜਾਂ ਫੋਨ ਮੈਸੇजेस, ਟਵਿੱਟਰ ਮੈਸੇजेस ਇਹਨਾਂ ਸਾਰਿਆਂ ਨੂੰ ਦਿੰਦੇ ਹਾਂ। ਉਹਦਾ ਮਕਸਦ ਹੈ ਵੀ ਅਸੀਂ ਇਸ ਨੂੰ ਦਰਸ਼ਕਾਂ ਦਾ ਪ੍ਰੋਗਰਾਮ ਸਮਝਦੇ ਹਾਂ ਔਰ ਉਹਨਾਂ ਦੀ ਇਨਪੁਟ ਨੂੰ
ਅਸੀਂ ਆਪਣੇ ਕੁਝ ਕਹਿਣ ਨਾਲੋਂ ਵੀ ਜ਼ਿਆਦਾ ਅਹਿਮੀਅਤ ਦਿੰਦੇ ਹਾਂ। ਜੀ ਜੀ। ਹਾਲਾਂਕਿ ਇਹ ਵੀ ਸੁਝਾਅ ਸੀ ਕਿ ਜੀ ਤੁਸੀਂ ਸਾਰੀ ਈਮੇਲ ਪੜ੍ਹਦੇ ਹੋ ਜੇ ਉਹਦੇ ਚੋਂ ਸਿਰਫ 2 ਲਾਈਨਾਂ ਪਿਕ ਕਰ ਲਓ। ਜੀ ਜੀ। ਜਿਹੜਾ ਸਵਾਲ ਹੈ ਕੁਝ ਮਾਮਲਿਆਂ 'ਚ ਅਸੀਂ ਕਰਦੇ ਹਾਂ ਜਿੱਥੇ ਕਿ ਵਿਸਤਾਰ ਜਿਹੜਾ ਉਹ ਜ਼ਿਆਦਾ ਸਾਡੀ ਤਾਰੀਫ ਵਾਲਾ ਹੋਏ, ਉਹਦੇ ਚ ਅਸੀਂ ਸਵਾਲ ਪਿਕ ਕਰ ਲੈਂਦੇ ਹਾਂ। ਜੀ ਜੀ। ਪਰ ਮੋਸਟ ਆਫ ਦਾ ਟਾਈਮ ਮੈਨੂੰ ਲੱਗਦਾ ਹੈ ਵੀ ਜਿਹੜਾ ਲਿਖਣ ਵਾਲਾ ਹੈ ਉਹ ਜਦੋਂ ਤੱਕ ਆਪਣੇ ਸਵਾਲ ਤੱਕ ਆਉਂਦਾ ਹੈ ਉਸ ਦਾ ਉਹ ਇੱਕ ਉਸਾਰਦਾ ਹੈ ਭੂਮਿਕਾ ਵਾਲਾ ਪੈਟਰਨ। ਜੀ ਤੇ ਉਹਨੂੰ ਸਮਝਣ ਦੇ ਲਈ ਇਹ ਜ਼ਰੂਰੀ ਹੈ ਕਿ ਵੀ ਅਸੀਂ ਐਸ ਸੱਚ ਉਸ ਦਾ ਪੰਜਾਬੀ ਉਲੱਥਾ ਦਈਏ ਜਿਵੇਂ ਲੇਖਕ ਨੇ ਲਿਖਿਆ। ਜੀ ਜੀ। ਸੋ ਉਹਨਾਂ ਦਾ ਜਿਹੜਾ ਕੰਸਰਨ ਹੈ ਇਸ ਹਵਾਲੇ ਨਾਲ ਹੈ ਜੀ ਕਿ ਇੱਕ ਤਾਂ ਹੁਣ ਇਹਦੇ 'ਚ ਵੀ 2 ਕੈਟਾਗਰੀਜ਼ ਨੇ। ਇੱਕ ਤਾਂ ਉਹ ਗੁਰਦੁਆਰੇ ਨੇ ਜਿੱਥੇ ਬੈਨਰ ਕੋਈ ਹੈ ਹੀ ਨਹੀਂ ਜੀ, ਤੇ ਉਹ ਕੋਈ ਖਾਲਿਸਤਾਨ ਦਾ ਪ੍ਰੋਗਰਾਮ ਵੀ ਨਹੀਂ ਹੋਣ ਦਿੰਦੇ। ਜੇ ਹੋਏਗਾ ਵੀ ਤਾਂ ਉਹਨਾਂ ਦਾ ਯਤਨ ਹੋਏਗਾ ਵੀ ਐਸੇ ਤਰੀਕੇ ਨਾਲ ਹੋਏ ਜਿਹੜਾ ਕੋਈ ਉਹਨਾਂ ਦਾ ਸਪੀਕਰ ਵੀ ਸੱਦਿਆ ਉਹਨੂੰ ਐਸੇ ਵਕਤ ਤੇ ਟਾਈਮ ਦਿੱਤਾ ਜਾਏ ਜਿਹਦੇ ਕਿ ਸੰਗਤ ਜਾ ਚੁੱਕੀ ਹੋਏ। ਉਹਨੂੰ ਜਿਹਨੂੰ ਬੜਾ ਲੋ ਕੀ ਅਫੇਅਰ ਰੱਖਣਾ ਚਾਹੁੰਦੇ ਨੇ, ਜਿਵੇਂ ਕਿ ਸ਼੍ਰੋਮਣੀ ਕਮੇਟੀ ਹਰਮੰਦਰ ਸਾਹਿਬ ਕੰਪਲੈਕਸ 6 ਜੂਨ ਦਾ ਦਿਨ ਵੀ ਮਨਾਉਂਦੀ ਹੈ, 9 ਅਕਤੂਬਰ ਦਾ ਵੀ ਮਨਾਉਂਦੀ ਹੈ, ਪਰ ਉਹ ਲੋ ਅਫੇਅਰ ਹੁੰਦਾ ਹੈ ਕਿ ਜੀ ਅਰਦਾਸੀਏ ਨੇ ਅਰਦਾਸ ਕਰ ਦਿੱਤੀ, ਸੰਗਤ ਆਈ ਚਲੇ ਗਈ, ਕੋਈ ਵੱਡਾ ਅਕਾਲੀ ਲੀਡਰ ਪਾਰਟਿਸਿਪੇਟ ਨਹੀਂ ਕਰਦਾ। ਉਹਨੂੰ ਯਕੀਨੀ ਬਣਾਉਂਦੇ ਨੇ ਕਿ ਵੀ ਉੱਥੇ ਬਹੁਤ ਲੋਕ ਇਕੱਠੇ ਨਾ ਹੋਣ। ਹਾਲਾਂਕਿ ਹੁਣ ਪਿਛਲੇ ਕੁਝ ਸਮੇਂ ਤੋਂ ਸੰਗਤਾਂ ਆਪਣੇ ਆਪ ਪਹੁੰਚ ਜਾਂਦੀਆਂ ਤੇ ਫੋਕਸ ਹੋਣਾ ਸ਼ੁਰੂ ਹੋ ਗਿਆ ਜੀ। ਸੋ ਇੱਕ ਵੱਡੀ ਕੈਟਾਗਰੀ ਤਾਂ ਇਸ ਸ਼੍ਰੇਣੀ ਦੇ ਗੁਰਦੁਆਰਿਆਂ ਦੀ ਹੈ ਜੀ, ਜਿਸ ਵਾਰ ਇਹਨਾਂ ਨੇ ਇਸ਼ਾਰਾ ਕੀਤਾ ਹੈ। ਸਰ ਮਨਦੀਪ ਸਿੰਘ ਟੋਰਾਂਟੋ 'ਚ ਰਹਿੰਦੇ ਨੇ, ਉਹਨਾਂ ਨੇ ਉੱਥੋਂ ਦੇ 3 ਵੱਡੇ ਗੁਰਦੁਆਰਿਆਂ ਨੂੰ ਬਾਈ ਨੇਮ ਕਿਹਾ ਜੀ, ਜਿਹਦੇ ਵਿੱਚ ਡਿਕਸੀ, ਮਾਲਟਨ ਔਰ ਰੈਕਸਡੇਲ ਦਾ ਉਹਨਾਂ ਨੇ ਮੈਂਸ਼ਨ ਕੀਤਾ ਜਿੱਥੇ ਕਿ ਬੈਨਰ ਲੱਗੇ ਹੋਏ ਨੇ ਜੀ ਜੀ। ਜਿਹੜਾ ਇਹਨਾਂ ਦਾ ਕੰਸਰਨ ਹੈ ਕਿ ਵੀ ਬੈਨਰ ਤਾਂ ਲੱਗੇ ਨੇ ਕਿ ਸਿੱਖ ਹੋਮਲੈਂਡ ਖਾਲਿਸਤਾਨ ਜਾਂ ਖਾਲਿਸਤਾਨ ਦਾ ਓਨਲੀ ਚੋਇਸ ਫॉर द ਸਿੱਖ, ਜੋ ਵੀ ਸ਼ਬਦ ਲਿਖੇ ਹੋਣਗੇ ਜੀ, ਪਰ ਜੇ ਇਸ ਗੋਲ ਵੱਲ ਜਾਣ ਲਈ ਕੋਈ ਐਕਟੀਵਿਟੀ ਨਹੀਂ ਹੈ ਜੀ, ਕੋਈ ਤੁਸੀਂ ਉਸ ਦੇ ਉੱਤੇ ਕੋਈ ਤੁਹਾਡੇ ਸਪੀਕਰਸ ਨਹੀਂ ਨੇ, ਉਸ ਦੇ ਉੱਤੇ ਕੋਈ ਯੂਥ ਦੀਆਂ ਵਰਕਸ਼ਾਪਸ ਨਹੀਂ ਨੇ, ਜਾਂ ਤੁਸੀਂ ਉਹਦੇ ਨਾਲ ਰਿਲੇਟਡ ਜਿਹੜਾ ਕੋਈ ਪ੍ਰੋਗਰਾਮ ਨਹੀਂ ਕਰਦੇ ਜਾਂ ਕੋਈ ਫੰਡਿੰਗ ਨਹੀਂ ਪ੍ਰੋਵਾਈਡ ਕਰਦੇ ਜਾਂ ਕੋਈ ਆਪਸੀ ਵਿਚਾਰ ਵਟਾਂਦਰਾ ਨਹੀਂ ਕਰਦੇ, ਜਿਸ ਲਈ ਸ਼ਬਦ ਉਹਨਾਂ ਨੇ ਫੋਨੀ ਇਸਤੇਮਾਲ ਕੀਤਾ। ਅਸੀਂ ਪੰਜਾਬੀ 'ਚ ਦਾ ਢੁਕਵਾਂ ਸ਼ਬਦ ਲੱਭ ਰਿਹਾ ਸੀ ਮੈਂ, ਪਰ ਫਿਰ ਮੈਨੂੰ ਲੱਗਿਆ ਵੀ ਫੋਨੀ ਦਾ ਮਤਲਬ ਤੁਸੀਂ ਭਾਵੇਂ ਥੋਥਾ ਕਹਿ ਦਿੰਦੇ ਹੋ, ਪਰ ਫੋਨੀ ਦਾ ਮਤਲਬ ਫੋਨੀ ਹੈ ਕਿ ਵੀ ਤੁਸੀਂ ਜਸਟ ਇੱਕ ਪੋਪ ਲੀਲਾ ਜਿਹੀ ਬਣਾਈ ਹੋਈ ਹੈ ਪਰ ਤੁਸੀਂ ਕਰਨਾ ਨਹੀਂ ਚਾਹੁੰਦੇ ਕੁਝ ਵੀ ਜੀ ਜੀ। ਔਰ ਉਹਨਾਂ ਨੇ ਬੱਚਿਆਂ ਦੇ ਹਵਾਲੇ ਨਾਲ ਵੀ ਕਿਹਾ ਵੀ ਬੱਚੇ ਵੀ ਪੁੱਛਦੇ ਨੇ ਕਿ ਵੀ ਇਜ਼ ਇਟ ਮੀਅਰ ਟਾਕ ਜੀ, ਕਿ ਵੀ ਇਹ ਸਿਰਫ ਦਿਖਾਵੇ ਲਈ ਹੈ ਜਾਂ ਕੋਈ ਇਹਦੇ 'ਚ ਕੰਕਰੀਟ ਵੀ ਹੈ ਜੀ। ਔਰ ਫਿਰ ਉਹਨਾਂ ਨੇ ਮੀਡੀਆ ਦੀ ਗੱਲ ਵੀ ਕੀਤੀ ਕਿ ਜਿਹੜਾ ਮੀਡੀਆ ਹੈ ਉਹਨੇ ਵੀ ਬਿਲਕੁਲ ਘੇਸ ਵੱਟੀ ਹੋਈ ਹੈ ਜੀ, ਔਰ ਉਹਨਾਂ ਦਾ ਜ਼ਾਹਰ ਹੈ ਵੀ ਬ੍ਰੈਡ ਬਟਰ ਕਿਸੇ ਹੋਰ ਪਾਸਿਓਂ ਆਉਂਦਾ ਹੋਵੇਗਾ ਜਿਹੜਾ ਉਹਨਾਂ ਨੂੰ ਚੁੱਪ ਰਹਿਣ ਲਈ ਕਹਿੰਦੇ ਨੇ ਜੀ। ਉਹਦੇ 'ਚ ਜਿਹੜਾ ਇੱਕ ਪਾਰਟ ਜਿਹਦੇ ਨਾਲ ਸ਼ਾਇਦ ਮੈਂ ਸਹਿਮਤ ਨਹੀਂ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਬੈਨਰ ਲਗਾ ਰੱਖਣਾ ਤੇ ਕੋਈ ਐਕਟੀਵਿਟੀ ਨਾ ਕਰਨਾ ਜਾਂ ਨਾ ਹੋਣ ਦੇਣਾ ਇਹ ਕਿਤੇ ਖੁਫੀਆ ਏਜੰਸੀਆਂ ਦੀ ਲਾਈਨ ਤਾਂ ਨਹੀਂ ਹੈ ਜੀ। ਦੇਖੋ, ਹਾਲਾਂਕਿ ਕਿਉਂਕਿ ਅਸੀਂ ਐਟ ਵਾਰ ਹਾਂ ਵਿਦ ਦ ਸਿਸਟਮ ਤੇ ਹਰ ਗੱਲ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣਾ ਸਾਡਾ ਬਣਦਾ, ਦੇਖਣਾ ਵੀ ਚਾਹੀਦਾ ਜੀ। ਪਰ ਮੈਂ ਸਮਝਦਾ ਵੀ ਪਹਿਲੀ ਸਟਰਗਲ ਤਾਂ ਸਾਨੂੰ ਲੰਬਾ ਵਕਤ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਕਰਨੀ ਪਈ ਕਿ ਬੈਨਰ ਲੱਗੇ ਜੀ। ਹੁਣ ਜਿਹੜੇ ਸਟਰਗਲ ਕਰ ਰਹੇ ਸੀ ਬੈਨਰ ਲੱਗੇ, ਉਹ ਤਾਂ ਜ਼ਾਹਰ ਹੈ ਵੀ ਕੋਈ ਖੁਫੀਆ ਏਜੰਸੀਆਂ ਲਈ ਕੰਮ ਨਹੀਂ ਸੀ ਕਰਦੇ ਜੀ। ਉਹਨਾਂ ਦਾ ਤਾਂ ਮਕਸਦ ਸੀ ਕਿ ਮੈਨੇਜਮੈਂਟਸ ਦੇ ਵਿੱਚ ਸਾਡੀ ਗੱਲ ਜਿਹੜੀ ਹੈ ਉਹ ਪਹੁੰਚੇ ਔਰ ਸੰਗਤ ਜਿਹੜੀ ਰੋਜ਼ਾਨਾ ਆਂਦੀ ਹੈ ਉਹਨਾਂ ਨੂੰ ਲੱਗੇ ਵੀ ਅਲਟੀਮੇਟਲੀ ਇਹ ਸਾਡਾ ਗੋਲ ਹੈ। ਔਰ ਇਹ ਕੰਸਿਸਟੈਂਟ ਹੈ ਸਾਡੇ ਅਰਦਾਸ ਦੇ ਸ਼ਬਦਾਂ ਨਾਲ, ਖਾਲਸਾ ਜੀ ਕੇ ਬੋਲ ਬਾਲੇ, ਰਾਜ ਕਰੇਗਾ ਖਾਲਸਾ ਜਾਂ ਖਾਲਿਸਤਾਨ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ ਦਾ ਹੀ ਮਾਡਰਨ ਈਡੀਅਮ ਹੈ ਜੀ ਜੀ। ਔਰ ਇਸ ਦੇ ਲਈ ਮੈਂ ਇਸ ਪਾਰਟ ਨੂੰ ਸਮਝਦਾ ਹਾਂ ਕਿ ਵੀ ਜਿਨ੍ਹਾਂ ਥਾਵਾਂ ਤੇ ਸੰਗਤ ਨੇ ਸੰਘਰਸ਼ ਕਰਕੇ ਬੈਨਰ ਲਵਾਏ ਜੀ, ਐਸੇ ਵੀ ਮੌਕੇ ਨੇ ਜਿੱਥੇ ਕੋਈ ਐਸੀਆਂ ਅਨਪਲੇਜ਼ੈਂਟ ਕਮੇਟੀਆਂ ਆ ਗਈਆਂ ਜਿਨ੍ਹਾਂ ਨੇ ਬੈਨਰ ਲਵਾ ਦਿੱਤੇ, ਜਿਨ੍ਹਾਂ 'ਚ ਆਟਵਾ ਦਾ ਗੁਰਦੁਆਰਾ ਹੈ। ਮੈਨੂੰ ਯਾਦ ਹੈ ਵੀ ਆਟਵਾ 'ਚ ਬੜਾ ਵੱਡਾ ਬੈਨਰ ਲੱਗਾ ਸੀ, ਬੜੀ ਮਿਹਨਤ ਨਾਲ ਜਿਹੜਾ ਉਹਨੂੰ ਤਿਆਰ ਕਰਵਾਇਆ ਗਿਆ ਔਰ ਬੜੇ ਸ਼ਾਨੋ ਸ਼ੌਕਤ ਨਾਲ ਇੰਸਟਾਲ ਕੀਤਾ ਗਿਆ। ਪਰ ਜਦੋਂ ਸਰਕਾਰੀ ਪੱਖੀ ਜਾਂ ਸਰਕਾਰ ਪੱਖੀ ਇੰਡੀਆ ਪੱਖੀ ਕਮੇਟੀ ਆਈ, ਪਹਿਲਾ ਕੰਮ ਉਹਨਾਂ ਨੇ ਕੀਤਾ ਵੀ ਉਹ ਬੈਨਰ ਲਾ ਦਿੱਤਾ ਜੀ। ਕੁਝ ਗੁਰਦੁਆਰਿਆਂ ਦੇ ਪ੍ਰਬੰਧਕ ਈਵਨ ਇਸ ਤੋਂ ਵੀ ਅੱਗੇ ਜਾ ਕੇ ਉਹਨਾਂ ਨੇ ਸਿਰਫ ਬੈਨਰ ਹੀ ਨਹੀਂ ਲਾਏ, ਉਹਨਾਂ ਨੇ ਜੇ ਲੰਗਰ ਹਾਲ ਦੇ ਵਿੱਚ ਸ਼ਹੀਦਾਂ ਦੀਆਂ ਤਸਵੀਰਾਂ ਵੀ ਲੱਗੀਆਂ ਸਨ ਜੀ, ਉਹ ਵੀ ਲਾ ਦਿੱਤੀਆਂ ਜੀ। ਕੁਝ ਥਾਵਾਂ ਤੇ ਝਗੜੇ ਹੋਏ ਪਰ ਕਮੇਟੀਆਂ ਅਲਟੀਮੇਟਲੀ ਪ੍ਰਵੇਲ ਕਰਦੀਆਂ ਕਿਉਂਕਿ ਲਾਅ ਦੇ ਥੱਲੇ ਉਹਨਾਂ ਦਾ ਰਾਈਟ ਹੈ ਕਿ ਵੀ ਉਹ ਜੋ ਫੈਸਲਾ ਲੈਣ ਫਿਰ ਤੁਸੀਂ ਚੈਲੰਜ ਕਰੋ, ਲੜਾਈ ਹੁੰਦੀ ਜੀ ਜੀ।
ਪਰ ਇਹ ਵੀ ਗੱਲ ਸੱਚ ਹੈ ਜਿਹੜੀ ਇਹਨਾਂ ਨੇ ਕਹੀ ਹੈ ਕਿ ਕੱਲੇ ਟੋਰਾਂਟੋ ਦੇ ਹਵਾਲੇ ਨਾਲ ਨਹੀਂ, ਮੈਂ ਹੋਰ ਵੀ ਥਾਵਾਂ ਦੇ ਹਵਾਲੇ ਨਾਲ ਇਹ ਕੰਟੈਕਟ ਕਹਿ ਸਕਦਾ ਜੀ ਕਿ ਉਹ ਲਾ ਸਕਦੇ ਨਹੀਂ, ਕਿਉਂਕਿ ਅਜੇ ਵੀ ਉਹਨਾਂ ਗੁਰਦੁਆਰਿਆਂ 'ਚ ਇੰਨੇ ਕੁ ਪ੍ਰੈਸ਼ਰ ਗਰੁੱਪ ਜ਼ਰੂਰ ਨੇ ਕਿ ਉਹਨਾਂ ਤੋਂ ਡਰਦੇ ਨੇ। ਨਹੀਂ ਤਾਂ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਵਸ ਚੱਲੇ ਤਾਂ ਫੋਟੋਆਂ ਵੀ ਲਾ ਦੇਣ ਜੀ ਤੇ ਬੈਨਰ ਵੀ ਲਾ ਦੇਣ ਜੀ। ਹੁਣ ਇਹ ਉਹਨਾਂ ਦਾ ਜਦੋਂ ਉਹਨਾਂ 'ਚੋਂ ਜ਼ਰੂਰ ਕੁਝ ਜਿਹੜੇ ਨੇ ਉਹ ਆਪਣੇ ਕਾਜ਼ ਨਾਲ ਬਿਟਰੇ ਵੀ ਕਰਦੇ ਹੋਣਗੇ ਜਾਂ ਕਰਦੇ ਨੇ ਜੀ। ਸੋ ਜਦੋਂ ਤੁਸੀਂ ਕੋਈ ਐਕਟੀਵਿਟੀ ਨਹੀਂ ਹੋਣ ਦਿੰਦੇ ਇਸ ਲਈ ਕਿਉਂਕਿ ਤੁਹਾਡੇ ਅੰਦਰ ਨਹੀਂ ਹੈ, ਤੁਸੀਂ ਉਸ ਦੇ ਲਈ ਜੇ ਤਾਂ ਫਾਇਰ ਇਨ ਦਾ ਬੈਲੀ ਹੈ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਜੀ, ਤੁਹਾਡੇ ਢਿੱਡ 'ਚ ਅੱਗ ਹੈ ਜੀ ਜੀ, ਫਿਰ ਤਾਂ ਤੁਸੀਂ ਸੋਚੋਗੇ ਹੀ ਇਹ ਕਿ ਭਾਈ ਇਹ ਕਿਵੇਂ ਅਸੀਂ ਰਾਜ ਭਾਗ ਲੈਣਾ ਹੈ, ਕਿਵੇਂ ਸੰਗਤ ਨੂੰ ਅਵੇਅਰ ਕਰੀਏ। ਇਸ ਕਿਸਮ ਦੇ ਗੁਰਦੁਆਰਾ ਸਾਹਿਬਾਨ ਨੇ ਜਿੱਥੇ ਪ੍ਰਬੰਧਕ ਜਿਵੇਂ ਸਿੰਘ ਸਭਾ ਡਾਲਸ ਹੈ ਟੈਕਸਾਸ ਦੇ ਵਿੱਚ, ਗੁਰਦੁਆਰਾ ਸਿੰਘ ਸਭਾ ਕਲਾਮਾਜ਼ੂ ਹੈ ਜੀ, ਜਿੱਥੇ ਕਿ ਪ੍ਰਬੰਧਕ ਕੋਈ ਉੱਥੇ ਆ ਜਾਏ ਉਹਨਾਂ ਦਾ ਇੱਕ ਰੈਗੂਲਰ ਫੀਚਰ ਹੁੰਦਾ ਹੈ ਵੀ ਉਹਨਾਂ ਨੇ ਖਾਲਿਸਤਾਨ ਦੀ ਗੱਲ ਕਰਨੀ ਹੈ, ਸੰਗਤਾਂ ਨੂੰ ਅਵੇਅਰ ਵੀ, ਔਰ ਸੰਗਤ ਹਮੇਸ਼ਾ ਹੀ ਨਾਲ ਹੁੰਦੀ ਹੈ। ਸੰਗਤ ਨੂੰ ਜੇ ਤੁਸੀਂ ਜਾਣਕਾਰੀ ਪ੍ਰੋਪਰਲੀ ਦਿੰਦੇ ਹੋ ਜੀ ਤੇ ਸੰਗਤ ਨਾਲ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਥਾਵਾਂ ਦੇ ਬਹੁਤ ਸਾਰੇ ਪ੍ਰਬੰਧਕ ਜਿਹੜੇ ਨੇ ਉਹ ਆਪ ਉਹਨਾਂ ਦੇ ਅੰਦਰ ਉਤਸ਼ਾਹ ਨਹੀਂ ਹੈ ਜੀ। ਤੇ ਜੇ ਕੋਈ ਕੁਝ ਕਰਨਾ ਚਾਹੁੰਦਾ ਹੈ ਜਾਂ ਦੂਸਰਾ ਉਹ ਜਿਵੇਂ ਇਹ ਕਹਿੰਦੇ ਨੇ ਵੀ ਮਾੜਾ ਮੋਟਾ ਪੈਰ ਘੜੀਸ ਕੇ ਥੋੜਾ ਬਹੁਤ ਕਰ ਦੇਣਗੇ, ਪਾਠ ਵੀ ਰੱਖ ਦੇਣਗੇ, ਉਹ ਦੋ ਚਾਰ ਸ਼ਬਦ ਵੀ ਕਹਿ ਦੇਣਗੇ ਜੀ, ਪਰ ਉਹ ਲਾਈਨ ਕ੍ਰਾਸ ਨਹੀਂ ਕਰਦੇ ਕਿਉਂਕਿ ਉਹਦੇ ਚ ਜ਼ਾਹਰ ਹੈ ਵੀ ਇੰਡੀਅਨ ਸਿਸਟਮ ਨੂੰ ਵੀ ਖੁਸ਼ ਕਰਨਾ ਹੁੰਦਾ ਹੈ। ਪਰ ਉਹਦੇ ਨਾਲੋਂ ਵੀ ਜ਼ਿਆਦਾ ਇੱਕ VOTING ਸਿਸਟਮ ਵਾਲਾ ਜਿਹੜਾ ਕੰਮ ਹੈ ਜਿਹਦੇ ਚ ਤੁਹਾਨੂੰ ਇਹ ਲੱਗਦਾ ਹੈ ਕਿ ਜੀ ਵੋਟਾਂ ਦੂਸਰਿਆਂ ਦੀਆਂ ਨੇ। ਹੁਣ ਕਈ ਥਾਵਾਂ ਤੇ ਜਿਵੇਂ ਮੈਂ ਡੈਲਸ ਸੀ, ਹਿਊਸਟਨ ਸੀ ਪਿਛਲੇ ਹਫਤੇ, ਉੱਥੇ ਅਸੀਂ ਮੇਨ ਗੁਰਦੁਆਰਾ ਸਾਹਿਬ 'ਚ ਐਡਰੈਸ ਕੀਤਾ, ਪਰ ਇੱਕ ਹੋਰ ਗੁਰਦੁਆਰਾ ਸਾਹਿਬ ਉੱਥੇ ਨਵਾਂ ਬਣਿਆ ਤਾਂ ਉਹਦਾ ਬਾਰੇ ਮੈਂ ਉਹਨਾਂ ਦੇ ਵੀ ਇੱਕ ਦੋ ਜਾਣੂ ਸੱਜਣ ਆਏ ਸੀ, ਮੈਂ ਕਿਹਾ ਜੀ ਉੱਥੇ ਕਿਵੇਂ ਮਾਹੌਲ ਹੈ, ਪੰਥਕ ਗੱਲ ਹੁੰਦੀ ਹੈ? ਕਹਿੰਦੇ ਜੀ ਇੰਨਾ ਕੁ ਲੋਨ ਲੈ ਲਿਆ ਕਿ ਵੀ ਉੱਥੇ ਸਿੰਧੀ ਤੇ ਦੂਜੇ ਪੰਜਾਬੀ ਹਿੰਦੂ ਆਉਂਦੇ ਨੇ ਤੇ ਉੱਥੇ ਤਾਂ ਉਹ ਅਰਦਾਸ ਵੇਲੇ ਵੀ ਰਾਜ ਕਰੇਗਾ ਖਾਲਸਾ ਜਿਹੜਾ, ਉਹ ਬੜੇ ਘੁੱਟ ਕੇ ਵੱਢਦੇ ਨੇ ਕਿ ਵੀ ਕਿਤੇ ਇਹ ਸਿੰਧੀ ਤੇ ਇਹ ਦੂਜੇ ਨਾਲ ਦੌੜ ਜਾਣ। ਸੋ ਇਹ ਵੀ ਇੱਕ ਰੀਜ਼ਨ ਹੈ ਕਿ ਕਈ ਥਾਵਾਂ ਤੇ ਗੁਰਦੁਆਰਿਆਂ ਦੀਆਂ ਕਿਸ਼ਤਾਂ ਦੇਣ ਦੇ ਨਾਂ ਥੱਲੇ ਜਿਹੜਾ ਖਾਲਿਸਤਾਨ ਦੀ ਗੱਲ ਜਾਂ ਪੰਥਕ ਗੱਲ ਤੋਂ ਦੌੜਦੇ ਨੇ। ਪਰ ਔਰ ਮੀਡੀਆ ਦੇ ਹਵਾਲੇ ਨਾਲ ਬਿਲਕੁਲ ਠੀਕ ਹੈ ਕਿ ਮੀਡੀਆ ਤਾਂ ਬਾਈ ਐਂਡ ਲਾਰਜ ਬਹੁਤ ਥੋੜਾ, ਭਾਵੇਂ ਉਹ ਇਲੈਕਟ੍ਰੋਨਿਕ 'ਚ ਹੈ ਜਾਂ ਪ੍ਰਿੰਟ 'ਚ ਹੈ, ਜਿਹੜਾ ਪੰਥ ਦੀ ਗੱਲ ਕਰਦਾ, ਬਹੁਤ ਸਾਰੇ ਬੌਟ ਓਵਰ ਨੇ ਉਹ, ਜਾਂ ਕਿਸੇ ਨੂੰ ਜੇ ਕੋਈ ਗੱਲ ਕਰਦਾ ਖਾਲਿਸਤਾਨ ਦੇ ਉਹਨਾਂ ਅਖਬਾਰਾਂ ਨੂੰ ਜਿਹੜੇ ਕੋਈ ਐਡਾਂ ਦਿੰਦੇ ਨੇ ਉਹਨਾਂ ਨੂੰ ਕੌਂਸੂਲੇਟ ਜਿਹੜੇ ਫੋਨ ਕਰਨੇ ਸ਼ੁਰੂ ਕਰ ਦਿੰਦੇ ਨੇ ਜਾਂ ਆਪਣੇ ਚਮਚਿਆਂ ਤੋਂ ਕਰਵਾ ਦਿੰਦੇ ਨੇ ਕਿ ਜੀ ਤੁਹਾਨੂੰ ਜਿਹੜਾ ਅਸੀਂ ਵੀਜ਼ਾ ਨਹੀਂ ਦਿਆਂਗੇ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਐਂਡ ਰਿਜ਼ਲਟ ਇਹੀ ਹੈ ਕਿ ਬਹੁਤ ਸਾਰੇ ਗੁਰਦੁਆਰਿਆਂ ਚੋਂ ਜਿਨ੍ਹਾਂ ਨੇ ਪੰਥਕ ਲੇਬਲ ਵੀ ਲਾਏ ਹੋਏ ਨੇ ਖਾਲਿਸਤਾਨ ਦੀ ਗੱਲ ਨਹੀਂ ਹੋ ਰਹੀ। ਸੋ ਇਸ ਦਾ ਅਸੀਂ ਨੋਟਿਸ ਵੀ ਲਿਆ, ਪਹਿਲਾਂ ਵੀ ਇਸ ਗੱਲ ਦਾ ਅਸੀਂ ਜਿੱਥੇ ਵੀ ਸਾਡਾ ਥੋੜਾ ਬਹੁਤ ਪ੍ਰਭਾਵ ਹੈ ਅਸੀਂ ਯਤਨ ਕਰਦੇ ਹਾਂ, ਪਰ ਇਸ ਦਾ ਜ਼ਿਆਦਾ ਡਿਪੈਂਡ ਸੰਗਤ ਤੇ ਕਰਦਾ। ਤੁਸੀਂ ਲਾਈਕ ਮਾਈਂਡਡ ਵੀਰਾਂ ਭੈਣਾਂ ਨੂੰ ਨਾਲ ਲਾ ਕੇ ਪ੍ਰੈਸ਼ਰ ਗਰੁੱਪ ਬਣਾਓ, ਹਰ ਥਾਂ ਤੇ ਮਿਥੋ 4 ਪ੍ਰੋਗਰਾਮ ਸਾਲ ਦੇ ਵਿੱਚ ਰੱਖ ਦਿਓ ਪੰਥਕ ਚੜ੍ਹਦੀ ਕਲਾ ਦੇ, ਉਹਦੇ 'ਚ ਤੁਸੀਂ ਇਨਵਾਈਟ ਕਰੋ ਤੇ ਫਿਰ ਜੇ ਇਸ ਕਿਸਮ ਦੇ ਵਾਕਈ ਏਜੰਟ ਨੇ ਖੁੱਲ ਕੇ ਸਾਹਮਣੇ ਆਣਗੇ ਤੇ ਐਕਸਪੋਜ਼ ਹੋਣਗੇ। ਜੀ ਬਿਲਕੁਲ। ਸੋ ਪਰ ਗੱਲ ਇਹਨਾਂ ਦੀ ਗਲਤ ਨਹੀਂ ਹੈ। ਜੀ ਡਾਕਟਰ ਸਾਹਿਬ, ਇੱਥੇ ਨਾ ਇੱਕ ਛੋਟਾ ਜਿਹਾ ਬ੍ਰੇਕ ਵਿੱਚ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ।